ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਭਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਕੀ ਉੱਥਰ ਪੁੱਥਰ ਹੋ ਰਹੀ ਆ। ਉਸ ਤੋਂ ਪਹਿਲਾਂ ਕਿ ਆਪਾਂ ਖਬਰਾਂ ਵੱਲ ਚੱਲੀਏ, ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ, ਸਤਨਾਮ ਸਿੰਘ ਗਿੱਲ ਤੇ ਪਰਿਵਾਰ ਸੈਲਮਾ ਤੋਂ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਤਾ ਹੈ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਜੀ ਬਲਤੇਜ ਪੰਨੂ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ, ਇੱਕ ਤਾਂ ਡੇਰਿਆਂ ਦੀ ਗੱਲ ਕਰਦੇ ਹੁੰਦੇ ਸੀਗੇ ਕਿ ਡੇਰੇ ਆ ਜਿਹੜੇ ਇਹ ਸਾਡੀਆਂ ਜਿੰਨੀਆਂ ਵੀ ਰਾਜਸੀ ਪਾਰਟੀਆਂ ਇਹਨਾਂ ਦੇ ਬਣਾਏ ਹੋਏ ਆ, ਅਤੇ ਇੱਕ ਡੇਰੇ ਦੀ ਗੱਲ ਕਰਦੇ ਹਾਂ ਕਿ ਰਾਹੁਲ ਤੇ ਅਮਰਿੰਦਰ ਨੇ ਡੇਰਾ ਬਿਆਸ ਦੇ ਵਿੱਚ ਰਾਤ ਗੁਜ਼ਾਰੀ। ਬਿਲਕੁਲ ਜੀ, ਜਿਵੇਂ ਚੋਣਾਂ ਆਉਂਦੀਆਂ ਨੇ ਤੇ ਡੇਰੇ ਤੇ ਡੇਰੇਦਾਰ ਜਿਹੜੇ ਆ ਜੀ ਉਹ ਵੀ ਸਰਗਰਮੀ ਫੜ ਲੈਂਦੇ ਆ। ਜਿਹੜਾ ਸਰਸੇ ਵਾਲਾ ਡੇਰਾ ਜੀ, ਉਹਦੀਆਂ ਆਪਣੀਆਂ ਮੀਟਿੰਗਸ ਜਾਰੀ ਨੇ ਜੀ ਕਿ ਐਤਕੀ ਗਾਟੀ ਕਿੱਧਰ ਪਾਉਣੀ ਹੈ, ਐਤਕੀ ਕੁੰਡੀ ਜਿਹੜੀ ਉਹ ਕਿੱਧਰ ਪਾਉਣੀ ਆ, ਕਿਹੜੀ ਪਾਰਟੀ ਨੂੰ ਕੀ ਕਹਿਣਾ। ਤੋਂ ਉਹਦੇ ਵੱਲੋਂ ਬੜਾ ਵਧਾ ਚੜਾ ਕੇ ਫਿਰ ਜਿਹੜਾ ਜੀ ਇਹ ਪੇਸ਼ ਕੀਤਾ ਜਾਂਦਾ ਅਕਸਰ ਕਿ ਲਓ ਜੀ ਮੇਰੇ ਕੋਲ ਫਲਾਣਾ ਵੀ ਆ ਗਿਆ, ਮੇਰੇ ਕੋਲ ਧਮਕਾਣਾ ਵੀ ਆ ਗਿਆ, ਜੇ ਅਸੀਂ ਦੇਖਾਂਗੇ ਕਿਹਨੂੰ ਕਰਨੀ ਆ। ਤੇ ਊਠ ਦੇ ਬੁੱਲ ਵਾਂਗੂ ਲਮਕਦਾ ਰਹੂਗਾ ਜੀ ਲਾਸਟ ਦਿਨਾਂ ਤੱਕ ਕਿ ਇਹਨੂੰ ਕਰਾਂਗੇ। ਫਿਰ ਉਹ ਆਪਣਾ ਭਾਅ ਜਿਹੜਾ ਉਹ ਵਧਾਉਂਦੇ ਨੇ। ਜਿਹੜਾ ਬਿਆਸ ਡੇਰਾ ਜੀ, ਉਹਦੀਆਂ ਸਰਗਰਮੀਆਂ ਪਹਿਲਾਂ ਕਦੀ ਘੱਟ ਇੰਨੀਆਂ ਹੁੰਦੀਆਂ ਸਨ, ਇੰਨੀਆਂ ਜ਼ਿਆਦਾ ਨਹੀਂ ਸੀ ਹੁੰਦੀਆਂ। ਇਸ ਵਾਰੀ ਕੁਝ ਜ਼ਿਆਦਾ ਨੇ ਜੀ। ਕਦੇ ਤਾਂ ਡੇਰਾ ਬਿਆਸ ਦੇ ਮੁਖੀ ਜਿਹੜੇ ਨੇ ਜੀ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਮਿਲਣ ਚਲੇ ਜਾਂਦੇ ਨੇ, ਕਦੇ ਉਹ ਜਿਹੜੇ ਬਲਜੀਤ ਸਿੰਘ ਦਾਦੂਵਾਲ ਨੇ ਉਹਨਾਂ ਕੋਲੇ ਜਾ ਪਹੁੰਚਦੇ ਨੇ, ਤੇ ਕਦੀ ਕਿਸੇ ਜਗ੍ਹਾ ਤੇ ਪਹਿਲਾਂ ਇੰਨੇ ਜਿਹੜਾ ਉਹ ਬਾਹਰ ਨਹੀਂ ਸਨ ਨਿਕਲਦੇ ਹੁੰਦੇ। ਇਸ ਵਾਰੀ ਕੁਝ ਜ਼ਿਆਦਾ ਤੋਂ ਇਸੇ ਕਰਕੇ ਜਿਹੜਾ ਜੀ ਸ਼ਾਇਦ ਕਾਂਗਰਸ ਦੇ ਵੱਲੋਂ ਵੀ ਜਿਹੜੀ ਇਹ ਸਰਗਰਮੀ ਆ ਉਹਨੂੰ ਉਹਦਾ ਲਾਹਾ ਲੈਣ ਦਾ ਯਤਨ ਜਿਹੜਾ ਜੀ ਉਹ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਹੁਰੀ ਤੇ ਰਾਹੁਲ ਗਾਂਧੀ ਦੋਨੋਂ ਜਾਣੇ ਜਿਹੜੇ ਨੇ ਜੀ ਡੇਰਾ ਬਿਆਸ ਦੇ ਵਿੱਚ ਗਏ। ਜਿਹੜੇ ਇਹਦੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ, ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ। ਵਿਸ਼ੇਸ਼ ਜਹਾਜ਼ ਦੇ ਰਾਹੀਂ ਇਹ ਡੇਰਾ ਬਿਆਸ ਜਿਹੜਾ ਜੀ ਉਹ ਪਹੁੰਚੇ। ਇੱਥੇ ਇਹਨਾਂ ਨੇ ਰਾਤ ਜਿਹੜੀ ਉਹ ਕੱਟੀ। 3 ਡੰਗ ਦੀ ਰੋਟੀ ਜਿਹੜੀ ਆ ਉਹ ਡੇਰਾ ਮੁਖੀ ਦੇ ਨਾਲ ਜਿਹੜੀ ਆ ਜੀ ਉਹ ਖਾਧੀ। ਸਵੇਰੇ ਸੈਰ ਜਿਹੜੀ ਆ ਜੀ ਉਹ ਕੀਤੀ ਦੱਸੀ ਜਾਂਦੀ ਹੈ, ਤੇ ਉਹਨਾਂ ਦੇ ਜਿਹੜੇ ਪ੍ਰਵਚਨ ਨੇ 1 ਘੰਟਾ ਉਹ ਵੀ ਜਿਹੜਾ ਜੀ ਉਹ ਸੁਣੇ। ਰਾਹੁਲ ਗਾਂਧੀ ਨੂੰ ਕਾਰ ਦੇ ਵਿੱਚ ਬਿਠਾ ਕੇ ਜਿਹੜੇ ਮੁਖੀ ਨੇ ਢਿੱਲੋਂ ਸਾਹਿਬ, ਉਹਨਾਂ ਨੇ ਪੂਰਾ ਡੇਰਾ ਜਿਹੜਾ ਜੀ ਉਹ ਵਿਖਾਇਆ। ਹੁਣ ਇਹਦੇ ਵਿੱਚ ਗੱਲਬਾਤ ਕੀ ਹੋਈ, ਕਾਂਗਰਸ ਨੂੰ ਸਮਰਥਨ ਦੇਣ ਦੀ ਗੱਲ ਕੋਈ ਹੋਈ ਜਾਂ ਸੀਟਾਂ ਦੀ ਕੋਈ ਲੈਣ ਦੇਣ ਦੀ ਗੱਲ ਜਿਹੜੀ ਹੈ ਜੀ ਉਹ ਹੋਈ, ਇਹਦੇ ਤਾਂ ਬਹੁਤੇ ਜਿਹੜੇ ਜੀ ਬਾਹਰ ਨਹੀਂ ਆ ਸਕੇ ਜਿਹੜੀਆਂ ਡਿਟੇਲਸ ਨੇ। ਪਰ ਦੇਖਦੇ ਹਾਂ ਜੀ ਕਿ ਬਾਕੀ ਸਿਆਸੀ ਪਾਰਟੀਆਂ ਵੀ ਹੁਣ ਇਸ ਪਾਸੇ ਵੱਲ ਨੂੰ ਭੱਜਦੀਆਂ ਨੇ ਜਾਂ ਨਹੀਂ। ਐਕਚੁਅਲੀ ਡੇਰਿਆਂ ਦੀ ਗੱਲਬਾਤ ਤਾਂ ਬਹੁਤ ਜਿਹੜੀ ਉਹ ਹੁੰਦੀ ਰਹਿੰਦੀ ਆ ਕਿ ਇੰਨੇ ਡੇਰੇ ਹੋ ਗਏ, ਇੰਨੇ ਹੋ ਗਏ, ਪਰ ਆਹੀ ਰੀਜ਼ਨ ਆ ਜੀ, ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਆਪ ਹੀ ਇਹਨਾਂ ਡੇਰਿਆਂ ਨੂੰ ਪ੍ਰਫੁੱਲਤ ਕੀਤਾ, ਕਿਉਂਕਿ ਵੋਟ ਬੈਂਕ ਨੇ, ਇੱਕ ਜਗ੍ਹਾ ਵੋਟ ਬੈਂਕ ਨੇ, ਤੇ ਇਹ ਜਿਹੜੇ ਡੇਰੇ ਨੇ ਇਹਨਾਂ ਨੂੰ ਵੋਟਾਂ ਦੇ ਮੌਕੇ ਦੇ ਉੱਤੇ ਉੱਥੇ ਜਾ ਕੇ ਆਪ ਹੀ ਜਿਹੜਾ ਜੀ ਉਹ ਪ੍ਰਚਾਰ ਦਿੰਦੇ ਨੇ ਜੀ। ਬਿਲਕੁਲ ਜੀ, ਇਹ ਡੇਰੇ ਬਣਾਉਣ ਦੇ ਵਿੱਚ ਸਹਾਇਕ ਵੀ ਰਾਜਸੀ ਪਾਰਟੀਆਂ ਆ, ਤੇ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਆ ਹੋਂਦ ਖਤਮ ਨਹੀਂ ਹੁੰਦੀ, ਕਿਉਂਕਿ ਜਾ ਕੇ ਬਹਿੰਦੇ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ। ਇੱਕ SP ਸਲਵਿੰਦਰ ਸਿੰਘ ਹੁੰਦਾ ਸੀਗਾ, ਅਤੇ ਕਾਫੀ ਉਹਦਾ ਨਾਮ ਹੁੰਦਾ ਸੀਗਾ, ਚਮਕਦਾ ਹੁੰਦਾ ਸੀਗਾ, ਕਿਉਂਕਿ ਉਹ ਬੜੇ ਇਸ ਤਰ੍ਹਾਂ ਦੇ ਉਹਨੇ ਕੰਮ ਕੀਤੇ, ਪਰ ਹੁਣ ਉਹ ਕਦੀ ਨਹੀਂ, ਉਹਦਾ ਨਾਂ ਵੀ ਨਹੀਂ ਸੁਣਿਆ ਜੀ। ਚਮਕਦਾ ਸਿਤਾਰਾ ਜੀ, ਜਿਹਦਾ ਜ਼ਿਕਰ ਬਹੁਤ ਸੀਗਾ ਜੀ, ਉਹਦਾ ਮਹਾਨ ਜ਼ਿਕਰ ਜਿਹੜਾ ਜੀ ਉਹ ਜਦੋਂ 에ਅਰਬੇਸ ਤੇ ਹਮਲਾ ਹੋਇਆ ਉਦੋਂ ਵੀ ਬਹੁਤ ਹੁੰਦਾ ਰਿਹਾ ਜੀ। ਔਰ ਉਸ ਟਾਈਮ ਦੇ ਉੱਤੇ ਤਾਂ ਜਿਵੇਂ ਉਹਨੇ ਲਿਆ ਕੇ ਆਪਣੀ ਗੱਡੀ ਦੇ ਵਿੱਚ ਸਾਰਾ ਕੁਝ ਛੱਡਿਆ ਸੀਗਾ, ਇਹਨੂੰ ਵੀ ਚਰਚਾ ਹੁੰਦਾ ਰਿਹਾ। ਜਿਹੜੀ NIA ਆ ਉਹਦੇ ਵੱਲੋਂ ਕੀਤੀ ਜਾਂਦੀ ਜਿਹੜੀ ਪੁੱਛਗਿੱਛ ਸੀਗੀ ਉਹਦੇ ਕੋਲੋਂ ਕਈ ਦਿਨ ਹੁੰਦੀ ਰਹੀ, ਉਹਦੇ ਵਿੱਚ ਵੀ ਉਹਦਾ ਜਿਹੜਾ ਜੀ ਕਾਫੀ ਚਰਚਾ ਜਿਹੜਾ ਜੀ ਉਹ ਹੁੰਦਾ ਰਿਹਾ। ਮੁੜ ਕੇ ਉਹਦੇ ਉੱਤੇ ਜਿਹੜਾ ਸੀਗਾ ਜੀ ਉਹ ਕੇਸ ਇੱਕ ਪੈ ਗਿਆ, ਔਰ ਉਸ ਸਿਲਸਿਲੇ ਦੇ ਵਿੱਚ ਕਿਸੇ ਨੂੰ ਚੇਤਾ ਹੀ ਨਹੀਂਗਾ ਕਿ ਸਲਵਿੰਦਰ ਸਿੰਘ ਜਿਹੜਾ ਜੀ ਉਹ ਕਿੱਥੇ ਆ ਜੀ। ਪਠਾਨਕੋਟ 에ਅਰਬੇਸ ਦੇ ਹਮਲੇ ਦੇ ਉੱਤੇ ਉਸ ਤੋਂ ਬਾਅਦ ਵਿਵਾਦਾਂ ਦੇ ਵਿੱਚ ਆਇਆ SP ਸਲਵਿੰਦਰ ਸਿੰਘ ਜਿਹੜਾ ਜੀ ਉਹ ਪਿਛਲੇ 4 ਮਹੀਨਿਆਂ ਤੋਂ ਭਗੌੜਾ, ਤੇ ਪੁਲਿਸ ਨੂੰ ਅਜੇ ਤੱਕ ਉਹਦਾ ਥਹੁ ਟਿਕਾਣਾ ਜਿਹੜਾ ਜੀ ਉਹ ਲੱਭ ਨਹੀਂ ਸਕਿਆ ਕਿ ਉਹ ਕਿੱਥੇ ਆ।
ਸਲਵਿੰਦਰ ਸਿੰਘ ਦੇ ਉੱਤੇ ਡਿਊਟੀ ਦੇ ਦੌਰਾਨ ਬਲਾਤਕਾਰ ਤੇ ਛੇੜਖਾਨੀ ਦੇ ਦੋਸ਼ ਜਿਹੜੇ ਜੀ ਉਹ ਲੱਗੇ ਨੇ। ਉਹਦੇ ਖਿਲਾਫ ਹੋਈ ਜਾਂਚ ਤੋਂ ਬਾਅਦ ਉਹਦੇ ਖਿਲਾਫ 2 ਵੱਖ-ਵੱਖ FIR ਜਿਹੜੀਆਂ ਜੀ ਉਹ ਦਰਜ ਕੀਤੀਆਂ ਗਈਆਂ ਸੀ। ਗੁਰਦਾਸਪੁਰ ਤੇ ਨੇੜੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਉਹਦਾ ਪਤਾ ਲਾਉਣ ਦੇ ਨਿਰਦੇਸ਼ਾਂ ਦੇ ਬਾਵਜੂਦ ਅਜੇ ਤੱਕ ਜਿਹੜਾ ਜੀ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕਿੱਥੇ ਆ। ਗੁਰਦਾਸਪੁਰ ਪੁਲਿਸ ਜਿਹੜੀ ਆ ਜੀ ਉਹਨੇ ਇਹ ਦਾਅਵੇ ਕੀਤੇ ਆ ਕਿ ਉਹਨੇ ਕਈ ਜਗ੍ਹਾ ਦੇ ਉੱਤੇ ਛਾਪੇਮਾਰੀ ਕੀਤੀ ਆ, ਪਰ ਕਈ ਮਹੀਨੇ ਬੀਤਣ ਦੇ ਮਗਰੋਂ ਵੀ ਉਹਦੇ ਹੱਥ ਕੋਈ ਸਫਲਤਾ ਜਿਹੜੀ ਹੈ ਜੀ ਉਹ ਨਹੀਂ ਲੱਗੀ। ਜਿਹੜੇ ਆਫੀਸਰ ਨੇ ਉਹ ਇਹ ਕਹਿੰਦੇ ਨੇ ਕਿ ਕਈ ਜਗ੍ਹਾ ਤੇ ਅਸੀਂ ਜਿਹੜੀ ਹੈ ਜੀ ਇਹ ਛਾਪੇਮਾਰੀ ਕੀਤੀ ਆ, ਬਾਕੀ ਜਿਹੜੀ ਰਿਪੋਰਟ ਕਹਿੰਦੇ ਅਸੀਂ ਦਰਜ ਕਰਤੀ ਆ ਕਿ ਸਾਨੂੰ ਨਹੀਂ ਮਿਲੇ। ਉਹਨੂੰ ਇੱਕ ਅਕਾਲੀ ਆਗੂ ਦੀ ਸਿਆਸੀ ਸ਼ਰਨ ਮਿਲੇ ਹੋਣ ਦਾ ਜਿਹੜਾ ਜੀ ਉਹ ਦਾਅਵਾ ਜਿਹੜਾ ਕੀਤਾ ਜਾਂਦਾ ਹੈ। ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਉਹ ਦੱਬਵੀਂ ਸੁਰ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਪਤਾ ਤਾਂ ਸਾਰਿਆਂ ਨੂੰ ਆ ਕਿੱਥੇ ਆ, ਪਰ ਉਹਨੂੰ ਜਿੱਥੇ ਉਹ ਲੁਕਿਆ ਬੈਠਾ ਜੀ ਉਹ ਗ੍ਰਿਫਤਾਰ ਨਹੀਂ ਹੋਣ ਦੇ ਰਹੇ। ਹੁਣ ਮੇਰਾ ਨਹੀਂ ਖਿਆਲ ਕਿ ਦੱਸਣ ਦੀ ਜ਼ਰੂਰਤ ਹੈ ਜੀ ਕਿ ਸਿਆਸੀ ਸ਼ਰਨ ਉਹਨੂੰ ਕਿਹਦੇ ਤੋਂ ਮਿਲੀ ਹੋਈ ਹੈ ਤੇ ਉਹ ਆਗੂ ਕੌਣ ਹੈ। ਹਾਂ ਬਿਲਕੁਲ ਜੀ, ਵਾਕਿਆ ਹੀ ਦੱਸਣ ਦੀ ਲੋੜ ਨਹੀਂ, ਸਾਰਿਆਂ ਨੂੰ ਪਤਾ ਹੀ ਆ ਕਿ ਸਿਆਸੀ ਸ਼ਰਨ ਮਿਲਦੀ ਕਿੱਥੇ ਆ। ਜਿਨ੍ਹਾਂ ਲਈ ਕੰਮ ਕਰਦਾ ਸੀ ਉਹਨਾਂ ਦੇ ਕੋਲ ਹੀ ਆ। ਤੇ ਅੱਗੇ ਆਪਾਂ ਜਲ ਵਿਵਾਦਾਂ ਦੀ ਗੱਲ ਕਰੀਏ ਕਿ ਜਦੋਂ ਇਲੈਕਸ਼ਨ ਹੁੰਦੀ ਆ ਜਾਂ ਹੋਰ ਮੁੱਦੇ ਦੱਬਣੇ ਹੁੰਦੇ ਆ ਤੇ ਜਲ ਵਿਵਾਦ ਜਿਹੜੇ ਛਿੜ ਪੈਂਦੇ ਆ ਵੋਟਾਂ ਦੇ ਲਾਗੇ ਜ਼ਿਆਦਾ। ਪਰ ਹੁਣ ਕੇਂਦਰ ਨੇ ਜਲ ਵਿਵਾਦਾਂ ਦੇ ਨਿਬੇੜੇ ਲਈ ਪੱਕਾ ਟ੍ਰਿਬਿਊਨਲ ਬਣਾਉਣ ਦੀ ਗੱਲ ਕੀਤੀ ਆ। ਜੀ ਕੇਂਦਰ ਦੀ ਸਰਕਾਰ ਨੇ ਦਰਿਆਈ ਪਾਣੀਆਂ ਸੰਬੰਧੀ ਸਾਰੇ ਜਿਹੜੇ ਅੰਤਰਰਾਜੀ ਝਗੜੇ ਨੇ ਇਹਨਾਂ ਦੇ ਹੱਲ ਦੇ ਵਾਸਤੇ ਇੱਕ ਗਹਿਰਾ ਤੇ ਪੱਕਾ ਜਿਹੜਾ ਜੀ ਟ੍ਰਿਬਿਊਨਲ ਕਾਇਮ ਕਰਨ ਦਾ ਫੈਸਲਾ ਜਿਹੜਾ ਉਹ ਕੀਤਾ, ਜਿਹੜਾ ਕਿ ਪਾਣੀਆਂ ਸੰਬੰਧੀ ਹੁਣ ਤੱਕ ਜਿੰਨੇ ਟ੍ਰਿਬਿਊਨਲ ਨੇ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਹੋਊਗਾ। ਪਾਣੀਆਂ ਦੇ ਮਾਮਲੇ ਦੇ ਉੱਤੇ ਵੱਖ-ਵੱਖ ਰਾਜਾਂ ਦੀਆਂ ਸ਼ਿਕਾਇਤਾਂ ਦੇ ਤੇਜ਼ੀ ਦੇ ਨਾਲ ਨਿਬੇੜੇ ਲਈ ਇਹ ਚੁੱਕਿਆ ਗਿਆ ਕਦਮ ਹੈ ਜੀ। ਔਰ ਇਹਦੇ ਸੰਬੰਧੀ ਅੰਤਰਰਾਜੀ ਪਾਣੀ ਵਿਵਾਦ ਐਕਟ 1956 ਦੇ ਵਿੱਚ ਸੋਧਾਂ ਕੀਤੀਆਂ ਜਾਣਗੀਆਂ ਤਾਂ ਕਿ ਵੱਖ-ਵੱਖ ਝਗੜਿਆਂ ਦੇ ਨਿਬੇੜੇ ਲਈ ਲੋੜ ਦੇ ਮੁਤਾਬਕ ਬੈਂਚ ਜਿਹੜੇ ਆ ਉਹ ਕਾਇਮ ਕੀਤੇ ਜਾ ਸਕਣ। ਟ੍ਰਿਬਿਊਨਲ ਦੇ ਉਲਟ ਬੈਂਚਾਂ ਦੀ ਹੋਂਦ ਸੰਬੰਧਿਤ ਮਾਮਲੇ ਦੇ ਹੱਲ ਦੇ ਨਾਲ ਹੀ ਸਾਰੇ ਜਿਹੜੇ ਜੀ ਉਹ ਖਤਮ ਹੋ ਜੂਗੇ। ਪਾਣੀ ਦੇ ਵਸੀਲਿਆਂ ਬਾਰੇ ਜਿਹੜਾ ਮੰਤਰਾਲਾ ਜੀ ਉਹ ਇਹ ਕਹਿੰਦਾ ਹੈ ਕਿ ਇਹ ਇੱਕ ਪੱਕਾ ਗਹਿਰਾ ਟ੍ਰਿਬਿਊਨਲ ਹੋਊਗਾ ਜਿਹਦਾ ਮੁਖੀ ਸੁਪਰੀਮ ਕੋਰਟ ਦੇ ਸੇਵਾ ਮੁਕਤ ਕਿਸੇ ਜੱਜ ਨੂੰ ਜਿਹੜਾ ਜੀ ਉਹ ਲਾਇਆ ਜਾਊਗਾ। ਐਕਚੁਅਲੀ ਜੇ ਦੇਖਿਆ ਜਾਵੇ ਤਾਂ ਇਹ ਟ੍ਰਿਬਿਊਨਲ ਬਣਾਉਣ ਦੀ ਲੋੜ ਜਿਹੜੀ ਹੈ ਜੀ ਉਹ ਕਿਉਂ ਪੈ ਰਹੀ ਆ, ਉਹ SYL ਦਾ ਜਿਹੜਾ ਮੁੱਦਾ ਛਿੜਿਆ ਹੋਇਆ। ਕੇਂਦਰ ਦੀ ਸਰਕਾਰ ਇਹ ਵੀ ਆਪਣੇ ਕੋਲ ਜਿਹੜਾ ਜੀ ਸਾਰਾ ਰੱਖਣਾ ਚਾਹੁੰਦੀ ਆ ਕਿ ਉੱਤੋਂ ਜਿਹੜਾ ਜੀ ਜਿਹੋ ਜਿਹਾ ਫੈਸਲਾ ਉਹ ਚਾਹਵੇ ਉਹੋ ਜਿਹਾ ਕਰਵਾ ਸਕੇ। ਜਦੋਂ ਟ੍ਰਿਬਿਊਨਲ ਦੇ ਫੈਸਲੇ ਜਿਹੜੇ ਜੀ ਉਹ ਆਉਣਗੇ ਜਿਹੜੇ ਰਾਜ ਦੇ ਖਿਲਾਫ ਇਹ ਹੋਣਗੇ, ਜਦੋਂ ਜੇ ਉਹ ਜਾਣਾ ਵੀ ਚਾਹੂਗਾ, ਮੰਨ ਲਓ ਉਹ ਜਾਣਾ ਚਾਹੁੰਦਾ ਅਦਾਲਤ ਦੇ ਵਿੱਚ, ਤਾਂ ਉੱਥੇ ਇਹ ਨਾਲ ਗੱਲ ਲੱਗੀ ਹੋਊਗੀ ਨਾ ਜੀ ਕਿ ਆ ਦੇਖੋ ਟ੍ਰਿਬਿਊਨਲ ਨੇ ਵੀ ਫੈਸਲਾ ਜਿਹੜਾ ਜੀ ਫਲਾਣ ਰਾਜ ਦੇ ਉਲਟ ਦਿੱਤਾ ਹੋਇਆ। ਉਹਦੇ ਨਾਲ ਉਹਦੇ ਜਿਹੜੇ ਕੇਸ ਨੇ ਉਹ ਫਿਰ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੀ ਉਹ ਕਮਜ਼ੋਰ ਹੋ ਜਾਣਗੇ। ਇਹ ਇੱਕ ਪ੍ਰਮੁੱਖ ਜਿਹੜੀ ਹੈ ਜੀ ਉਹ ਇੱਕ ਸਾਜ਼ਿਸ਼ ਲੱਗਦੀ ਹੈ ਇਹਦੇ ਪਿੱਛੇ, ਇਹ ਟ੍ਰਿਬਿਊਨਲ ਬਣਾਉਣ ਦੇ ਪਿੱਛੇ ਜੀ। ਅਤੇ ਅੱਗੇ ਆਪਾਂ ਚੋਣ ਕਮਿਸ਼ਨ ਦੀ ਗੱਲ ਕਰਦੇ ਹਾਂ ਕਿ ਕਾਫੀ ਜਿਹੜਾ ਮੇਰੇ ਖਿਆਲ ਦੇ ਵਿੱਚ ਹੈ ਵੀ ਕਾਫੀ ਲੰਬੇ ਟਾਈਮ ਤੋਂ ਬਾਅਦ ਕੁਛ ਨਾ ਕੁਛ ਚੋਣ ਕਮਿਸ਼ਨ ਵਧੀਆ ਕੰਮ ਕਰ ਰਿਹਾ ਆ। ਤੇ ਚੋਣ ਕਮਿਸ਼ਨ ਨੇ ਸਰਕਾਰ ਨੂੰ ਕਾਨੂੰਨ ਸੋਧਣ ਦੀ ਸਿਫਾਰਿਸ਼ ਕੀਤੀ ਆ ਜਿਹੜੇ ਚੰਦੇ ਲੈ ਜਾਂਦੇ ਆ। ਬਿਲਕੁਲ ਜੀ, ਐਕਚੁਅਲੀ ਜਿਹੜੀਆਂ ਕੁਝ ਚੀਜ਼ਾਂ ਜਿਹੜਾ ਚੋਣ ਕਮਿਸ਼ਨ ਹੈ ਜੀ ਉਹਨੇ ਕਰ ਰਿਹਾ। ਇੱਕ ਤਾਂ ਜਿਹੜੇ 2 ਜਾਣੇ ਚੋਣ ਲੜਨ ਦੀ ਗੱਲ ਜਿਹੜੀ ਹੈ ਜੀ ਕਿ ਨਾਲ ਲੜਿਆ ਜਾਵੇ, ਇਹਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਆ। ਜਿਵੇਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਜੀ ਇੱਥੇ 1900 ਦੇ ਕਰੀਬ ਸਿਆਸੀ ਪਾਰਟੀਆਂ ਦਰਜ ਨੇ ਭਾਰਤ ਦੇ ਵਿੱਚ, ਔਰ 400 ਇਦਾਂ ਦੀਆਂ ਪਾਰਟੀਆਂ ਨੇ ਜੀ ਜਿਨ੍ਹਾਂ ਨੇ ਕਦੀ ਕੋਈ ਚੋਣ ਨਹੀਂ ਲੜੀ, ਪਰ ਜਿਹੜਾ ਜੀ ਉਹ ਲਾਹਾ ਲੈਂਦੀਆਂ ਨੇ ਜਿਹੜਾ ਟੈਕਸ ਰਿਬੇਟ ਵਾਲਾ ਸਾਰਾ, ਤਾਂ ਉਹਦੀ ਵੀ ਸਿਫਾਰਿਸ਼ ਉਹਨੇ ਕੀਤੀ ਹੈ ਕਿ ਜਿਨ੍ਹਾਂ ਨੇ ਚੋਣ ਕਦੀ ਨਹੀਂ ਲੜੀ ਇਹਨਾਂ ਦੀ ਮਾਨਤਾ ਜਿਹੜੀ ਆ ਉਹ ਰੱਦ ਕਰ ਦਿੱਤੀ ਜਾਵੇ। ਇੱਕ ਹੋਰ ਮੁੱਦਾ ਜਿਹੜਾ ਬਲੈਕ ਮਨੀ ਦਾ ਜਿਹੜਾ ਜੀ ਵਰਤੋਂ ਕੀਤੀ ਜਾਂਦੀ ਹੈ, ਇਹਨੂੰ ਰੋਕਣ ਦੇ ਵਾਸਤੇ ਇਲੈਕਸ਼ਨ ਕਮਿਸ਼ਨ ਜਿਹੜਾ ਜੀ ਉਹ ਸਖਤ ਹੈ। ਇਲੈਕਸ਼ਨ ਕਮਿਸ਼ਨ ਨੇ ਕੇਂਦਰ ਦੀ ਸਰਕਾਰ ਨੂੰ 3 ਅਹਿਮ ਸੁਝਾਅ ਜਿਹੜੇ ਆ ਜੀ ਉਹ ਦਿੱਤੇ ਆ। ਪਹਿਲਾ ਇਹ ਸੁਝਾਅ ਜੀ ਕਿ ਜਿਹੜੇ ਰਾਜਨੀਤਿਕ ਪਾਰਟੀਆਂ ਨੇ 2000 ਰੁਪਏ ਤੋਂ ਜ਼ਿਆਦਾ ਜਿਹੜਾ ਗੁਪਤ ਦਾਨ ਇਹ ਲੈਂਦੀਆਂ ਨੇ, ਚੰਦਾ ਲੈਂਦੀਆਂ ਨੇ, ਉਹਦੇ ਉੱਤੇ ਰੋਕ ਲਾ ਦਿੱਤੀ ਜਾਵੇ। ਇਹ ਅਜੇ ਤੱਕ 20,000 ਰੁਪਏ ਤੱਕ ਦੀ ਹੈਗੀ ਆ। ਦੂਜਾ ਸੁਝਾਅ ਜਿਹੜਾ ਜੀ ਇਹ ਹੈਗਾ ਕਿ ਚੋਣ ਨਾ ਲੜਨ ਵਾਲੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਇਨਕਮ ਟੈਕਸ ਦੀ ਛੋਟ ਨਾ ਦਿੱਤੀ ਜਾਵੇ। ਸਿਰਫ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੀਟਾਂ ਜਿੱਤਣ ਵਾਲੇ ਜਿਹੜੇ ਦਲ ਨੇ ਉਹਨਾਂ ਨੂੰ ਇਹ ਛੋਟ ਮਿਲੇ। ਤੀਜਾ ਸੁਝਾਅ ਆ ਜੀ ਉਹ ਇਹ ਆ ਕਿ ਸਿਆਸੀ ਪਾਰਟੀਆਂ ਕੂਪਨ ਦੇ ਜ਼ਰੀਏ
ਚੰਦਾ ਦੇਣ ਵਾਲਿਆਂ ਨੂੰ ਪੂਰਾ ਬਿਊਰਾ ਜਿਹੜਾ ਜੀ ਉਹਦਾ ਰੱਖਿਆ ਜਾਵੇ। ਔਰ ਇਹ ਅਹਿਮ ਸੁਧਾਰ ਜਿਹੜਾ ਜੀ ਲਾਗੂ ਕਰਨ ਦੇ ਵਾਸਤੇ ਇਲੈਕਸ਼ਨ ਕਮਿਸ਼ਨ ਨੇ ਕੇਂਦਰ ਤੋਂ ਕਾਨੂੰਨ ਦੇ ਵਿੱਚ ਸੋਧ ਦੀ ਸਿਫਾਰਿਸ਼ ਜਿਹੜੀ ਆ ਜੀ ਉਹ ਕੀਤੀ ਆ। ਨੋਟਬੰਦੀ ਤੋਂ ਜਿਹੜਾ ਜੀ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਵਿੱਚ ਇਹ ਚਰਚਾ ਸੀਗੀ ਕਿ ਰਾਜਨੀਤਿਕ ਦਲ ਜਿਹੜੇ ਨੇ ਖਾਤਿਆਂ ਦੇ ਵਿੱਚ ਜਮ੍ਹਾਂ ਹੋਏ ਪੁਰਾਣੇ ਨੋਟਾਂ ਦੀ ਜਾਂਚ ਜਿਹੜੀ ਆ ਉਹ ਨਹੀਂ ਹੋਊਗੀ। ਇਹਦੇ ਉੱਤੇ ਵੀ ਜਿਹੜਾ ਜੀ ਉਹਨੇ ਇਹ ਗੱਲ ਜਿਹੜੀ ਆ ਉਹ ਆਖੀ ਆ। ਇਹ ਕਿਹਾ ਜਾਂਦਾ ਜੀ ਕਿ ਇੱਕ ਤਾਂ ਜਿਹੜਾ ਬਲੈਕ ਮਨੀ ਨੂੰ ਵਾਈਟ ਕਰਨ ਦਾ ਇਹ ਜਰੀਆ ਬਣਦਾ। ਵੱਡੀ ਰਕਮ ਜਿਹੜੀ ਆ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵਿਖਾਈ ਜਾਂਦੀ ਆ। ਮੰਨ ਲਓ ਕਰੋੜ ਰੁਪਈਆ ਕਿਸੇ ਨੂੰ ਮਿਲਿਆ, ਉਹ ਕੀ ਕਰਦਾ 500 ਲੋਕਾਂ ਨੂੰ ਵਿਖਾ ਕੇ ਤੇ 20,000 ਰੁਪਈਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਕੇ ਜਿਹੜਾ ਜੀ ਇਹ ਤੋਂ ਸੁਰਖਰੂ ਹੋ ਕੇ ਨਿਕਲ ਜਾਂਦਾ। ਇਨਕਮ ਟੈਕਸ ਦੇ ਵਿੱਚ ਜ਼ਿਆਦਾ ਜਿਹੜੇ ਛੋਟ ਆ ਉਹ ਹਾਸਲ ਹੋਣ ਦੇ ਕਰਕੇ ਹੀ ਬਹੁਤੇ ਸਿਆਸੀ ਦਲ ਜਿਹੜੇ ਆ ਜੀ ਉਹ ਰਜਿਸਟਰਡ ਹੋਏ ਨੇ। ਬਿਲਕੁਲ ਜੀ, ਇਸ ਤੇ ਪਾਬੰਦੀ ਬਹੁਤ ਜ਼ਰੂਰੀ ਆ ਕਿ ਪਾਬੰਦੀ ਲੱਗੇ। ਤੇ ਅੱਗੇ ਆਪਾਂ ਵਪਾਰ ਮੇਲੇ ਦੀ ਗੱਲ ਕਰਦੇ ਹਾਂ ਕਿ ਵਪਾਰ ਮੇਲਾ ਲੱਗਾ ਜੀ ਜਲੰਧਰ ਦੇ ਵਿੱਚ, ਪਰ ਨੋਟਬੰਦੀ ਕਾਰਨ ਕਰਕੇ ਜੇਬਾਂ ਵੀ ਖਾਲੀ ਰਹੀਆਂ ਤੇ ਗੱਲੇ ਵੀ ਖਾਲੀ ਰਹੇ। ਬਿਲਕੁਲ ਜੀ, ਐਕਚੁਅਲੀ ਜਿਹੜਾ ਪਹਿਲਾਂ ਇੰਡੋ ਪਾਕ ਲੱਗਿਆ ਸੀ ਜੀ ਅੰਮ੍ਰਿਤਸਰ ਦੇ ਵਿੱਚ, ਉਹਦਾ ਹਸ਼ਰ ਬਹੁਤ ਮਾੜਾ ਹੋਇਆ। ਇਸ ਵਾਰੀ ਇਸੇ ਤਰੀਕੇ ਦੇ ਨਾਲ ਇਹ ਜਲੰਧਰ ਦੇ ਵਿੱਚ ਜਿਹੜਾ ਜੀ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ 4 ਰਾਜਾਂ ਦੇ ਜਿਹੜਾ 3 ਦਿਨਾਂ ਦਾ ਵਪਾਰ ਮੇਲਾ ਸੀਗਾ ਜੀ, ਉੱਥੇ ਸਮਾਨ ਪਿਆ ਰਿਹਾ ਔਰ ਸਮਾਨ ਖਰੀਦਣ ਵਾਲਾ ਕੋਈ ਨਹੀਂ ਆਇਆ ਜੀ। ਲੋਕਾਂ ਕੋਲੇ ਤਾਂ ਦਾਲ ਰੋਟੀ ਖਰੀਦਣ ਜੋਗੇ ਪੈਸੇ ਨਹੀਂ ਹੈਗੇ। ਬਾਹਰਲੇ ਰਾਜਾਂ ਤੋਂ ਆਏ ਜਿਹੜੇ ਵਪਾਰੀ ਸੀਗੇ ਜੀ ਉਹ ਬੜੇ ਨਿਰਾਸ਼ ਹੋਏ ਔਰ ਉਹਨਾਂ ਨੇ ਕਿਹਾ ਕਿ ਅੱਗੋਂ ਇਸ ਤਰ੍ਹਾਂ ਦੇ ਮੇਲਿਆਂ ਦੇ ਵਿੱਚ ਪੰਜਾਬ ਦੇ ਵਿੱਚ ਆਉਣ ਤੋਂ ਉਹਨਾਂ ਨੇ ਤੋਬਾ ਕੀਤੀ ਆ। ਮੇਲੇ ਦੇ ਆਖਰੀ ਦਿਨ ਕਸ਼ਮੀਰੀ ਸ਼ਾਲ, ਮਿੱਟੀ ਦੇ ਭਾਂਡੇ, ਗਹਿਣੇ, ਖਾਣ ਪੀਣ ਵਾਲਾ ਕੱਪੜਿਆਂ ਦੇ ਸਟਾਲ ਲਾ ਕੇ ਬੈਠੇ ਜਿਹੜੇ ਦੁਕਾਨਦਾਰ ਸੀ ਉਹਨਾਂ ਨੂੰ ਇਹ ਸੀਗਾ ਕਿ ਐਤਵਾਰ ਤਾਂ ਕਮ ਸੇ ਕਮ ਰਸ਼ ਪਊਗਾ, ਪਰ ਐਤਵਾਰ ਵੀ ਇੱਥੇ ਜਿਹੜਾ ਜੀ ਕੋਈ ਵੇਖਣ ਦੇ ਵਾਸਤੇ ਨਹੀਂ ਆਇਆ। ਜਿਹੜੇ ਇੱਥੇ ਆਉਣ ਵਾਲੇ ਵਪਾਰੀ ਸੀਗੇ ਜੀ ਉਹਨਾਂ ਨੇ ਇਹ ਕਿਹਾ ਕਿ ਉਹ ਆਖਰੀ ਵਾਰੀ ਜਿਹੜਾ ਜੀ ਪੰਜਾਬ ਦੇ ਇਸ ਮੇਲੇ ਤੇ ਆਇਆ, ਅੱਗੋਂ ਉਹ ਕੰਨਾਂ ਨੂੰ ਹੱਥ ਲਾਉਂਦਾ ਕਿ ਇਸ ਮੇਲੇ ਦੇ ਉੱਤੇ ਜਿਹੜਾ ਜੀ ਉਹ ਨਹੀਂ ਆਊਗਾ। ਉਹ ਕਹਿੰਦਾ ਜੀ ਕਿ ਮੈਂ 40,000 ਰੁਪਈਆ ਦਿੱਤਾ ਸੀਗਾ ਮੇਲੇ ਦੇ ਪ੍ਰਬੰਧਕਾਂ ਨੂੰ, ਮੇਰੇ ਤਾਂ ਉਹ ਪੈਸੇ ਵੀ ਗਏ, ਇੱਥੇ 40 ਰੁਪਈਏ ਵੀ ਜਿਹੜਾ ਜੀ ਉਹ ਵੱਟ ਨਹੀਂ ਸਕਿਆ ਜੀ, ਕੋਈ ਉਹਦਾ ਸਮਾਨ ਖਰੀਦਣ ਦੇ ਵਾਸਤੇ ਨਹੀਂ ਆਇਆ। ਅਕਸਰ ਇਦਾਂ ਦੇ ਜਿਹੜੇ ਮੇਲੇ ਲੱਗਦੇ ਨੇ, ਪਹਿਲਾਂ ਲੱਗਦੇ ਸੀਗੇ ਜੀ, ਉਹਨਾਂ ਦੇ ਵਿੱਚ ਰਸ਼ ਜਿਹੜਾ ਜੀ ਉਹ ਸੰਭਾਲਿਆ ਨਹੀਂ ਸੀ ਜਾਂਦਾ ਜੀ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆਉਂਦੇ, ਖਰੀਦੋ ਫਰੋਖਤ ਜਿਹੜੀ ਉਹ ਕਰਦੇ ਸੀਗੇ। ਪਰ ਜਿਹੜੇ ਨੋਟਬੰਦੀ ਆ ਜੀ ਉਹਨੇ ਸਾਰੇ ਬਿਜ਼ਨਸ ਜਿਹੜੇ ਨੇ ਉਹਦਾ ਸੱਤਿਆਨਾਸ਼ ਜਿਹੜਾ ਜੀ ਉਹ ਕਰਕੇ ਰੱਖ ਦਿੱਤਾ। ਅਜੇ ਵੀ ਜਿਹੜੀ ਸਰਕਾਰ ਹੈ ਕੇਂਦਰ ਦੀ, ਉਹ ਕਹਿੰਦੀ ਜੀ ਬਸ 50 ਦਿਨ ਹੋਣ ਵਾਲੇ ਆ ਤੇ ਉਦੋਂ ਬਾਅਦ ਜਿਹੜਾ ਜੀ ਸਾਰਾ ਕੁਝ ਠੀਕ ਠਾਕ ਹੋ ਜਾਣਾ। ਇੱਦਾਂ ਦਾ ਕੋਈ ਅਸਾਰ ਜਿਹੜੇ ਆ ਜੀ ਹਾਲ ਦੀ ਘੜੀ ਨਜ਼ਰ ਨਹੀਂ ਆ ਰਹੇ ਕਿ ਇਹ ਮਾਮਲਾ ਜਿਹੜਾ ਜੀ ਸੁਧਰ ਜਾਊਗਾ। ਕਿੰਨੀ ਦੇਰ ਲੱਗੂਗੀ? ਕਈ 50 ਦਿਨ ਜਿਹੜੇ ਆ ਜੀ ਉਹ ਲੱਗ ਜਾਣਗੇ। ਜਿਹੜੇ ਮਾਹਰ ਨੇ ਉਹ ਇਹ ਦੱਸਦੇ ਨੇ ਕਿ ਘੱਟੋ ਘੱਟ 1 ਸਾਲ ਜਿਹੜਾ ਲਾ ਕੇ ਚੱਲੋ, ਜਦੋਂ ਕਿ ਹਾਲਾਤ ਜਿਹੜੇ ਨੇ ਉਹ ਸੁਧਰਨ ਵੱਲ ਨੂੰ ਤੁਰਨਗੇ। ਬਿਲਕੁਲ ਜੀ, ਇਹ ਵੀ ਨਹੀਂ ਪਤਾ ਕਿ 50 ਦਿਨ ਬਾਅਦ ਕਹਿਣ ਵੀ ਇਹ ਵੀ ਨਹੀਂ ਲੈਣੇ ਜਿਹੜੇ ਤੁਸੀਂ ਲੈ ਕੇ ਖੜੇ ਆ, ਤੇ ਪਤਾ ਨਹੀਂ ਕੀ ਹੋਣਾ ਆ। ਅਤੇ ਅੱਗੇ ਆਪਾਂ ਪੰਜਾਬ ਦੀਆਂ ਚੋਣਾਂ ਦੀ ਗੱਲ ਕਰੀਏ ਕਿ ਜਿਹੜਾ ਮਾਹੌਲ ਆ ਕਾਫੀ ਗਰਮ ਹੁੰਦਾ ਜਾ ਰਿਹਾ ਆ, ਤੇ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਤਸਵੀਰਾਂ ਆ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ ਜੀ, ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਤੇ ਭਗਵੰਤ ਮਾਨ ਦੀਆਂ ਪਿਕਚਰਾਂ ਨੇ। ਐਕਚੁਅਲੀ ਜੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਹਰ ਹੀਲਾ ਹਰਬਾ ਜਿਹੜਾ ਜੀ ਉਹ ਵਰਤਿਆ ਜਾਣਾ, ਚੋਣਾਂ ਦੇ ਵਿੱਚ ਵਰਤਿਆ ਜਾ ਰਿਹਾ ਹੈ। ਕੁਝ ਤਸਵੀਰ ਜਿਹੜੀ ਹੈ ਜੀ ਉਹ ਸਾਹਮਣੇ ਆਉਣੀ ਵੀ ਸ਼ੁਰੂ ਹੋਈ ਹੈ ਜੀ। ਅਕਾਲੀ ਦਲ ਦੇ ਵੱਲੋਂ ਇੱਕ ਵਾਰੀ ਫੇਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ 90 ਵਿਆਂ ਦੇ ਵਿੱਚ ਦਾਖਲ ਹੋ ਚੁੱਕੇ, ਉਹਨਾਂ ਨੂੰ ਜਿਹੜਾ ਜੀ ਮੁੱਖ ਮੰਤਰੀ ਦੇ ਅਹੁਦੇ ਦਾਰ ਦੇ ਵਜੋਂ ਜਿਹੜਾ ਜੀ ਉਹ ਲਿਆਂਦਾ ਜਾ ਰਿਹਾ, ਪ੍ਰਚਾਰਿਆ ਜਾ ਰਿਹਾ। ਸੁਖਬੀਰ ਸਿੰਘ ਬਾਦਲ ਹੋਰੀ ਬੇਸ਼ੱਕ 2007 ਤੋਂ ਕੋਸ਼ਿਸ਼ ਜਿਹੜੀ ਆ ਜੀ ਉਹ ਕਰ ਰਹੇ ਨੇ ਕਿ ਉਹ ਮੁੱਖ ਮੰਤਰੀ ਬਣ ਜਾਣ ਜਾਂ ਮੁੱਖ ਮੰਤਰੀ ਦੇ ਅਹੁਦੇਦਾਰ ਹੀ ਬਣ ਜਾਣ, ਪਰ ਉਹ ਐਕਸੈਪਟ ਨਹੀਂ ਹੋ ਰਹੇ, ਆਪਦੀ ਪਾਰਟੀ ਦੇ ਵਿੱਚ ਹੀ ਐਕਸੈਪਟ ਜਿਹੜਾ ਜੀ ਉਹ ਨਹੀਂ ਹੋ ਰਹੇ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਉੱਤੇ ਦਾ ਜਿਹੜਾ ਜੀ ਉਹ ਨਹੀਂ ਖੇਡਿਆ ਜਾ ਸਕਦਾ। ਪ੍ਰਕਾਸ਼ ਸਿੰਘ ਬਾਦਲ ਹੋਰੀ ਘਾਗ ਸਿਆਸਤਦਾਨ ਤਾਂ ਹੈਗੇ ਨੇ, ਪਰ ਆਹ ਕੰਮ ਜਿਹੜਾ ਜੀ ਉਹ ਨਹੀਂ ਕਰ ਸਕੇ ਜਿਹਦੇ ਵਿੱਚ ਉਹ ਆਪਣੇ ਮੁੰਡੇ ਨੂੰ ਮੁੱਖ ਮੰਤਰੀ ਬਣਾ ਲੈਣ ਜਾਂ ਮੁੱਖ ਮੰਤਰੀ ਦੇ ਅਹੁਦੇਦਾਰ ਦਾ ਉਮੀਦਵਾਰ ਬਣਾ ਲੈਣ। ਹਾਲ ਦੀ ਘੜੀ ਤਾਂ ਅਟਕਲਾਂ ਇਸ ਗੱਲ ਦੇ ਉੱਤੇ ਵੀ ਚੱਲੀ ਜਾ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਚੋਣ ਕਿੱਥੋਂ ਲੜਨੀ ਆ, ਕਿਸ ਜਗ੍ਹਾ ਤੋਂ ਚੋਣ ਲੜਨੀ ਆ, ਉਹ ਸੁਰੱਖਿਅਤ ਸੀਟ ਦੀ ਭਾਲ ਦੇ ਵਿੱਚ ਨੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਜਲਾਲਾਬਾਦ ਤੋਂ ਸ਼ਾਇਦ ਉਹ ਉਮੀਦਵਾਰ ਨਾ ਬਣਨ, ਉੱਥੋਂ ਨਾ ਆਉਣ। ਜਿਹੜੀ ਕਾਂਗਰਸ ਹੈ ਜੀ
ਉਹਦੀ ਟੇਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਹੈ। ਪਿਛਲੀ ਜਿਹੜੀਆਂ ਚੋਣਾਂ ਸੀਗੀਆਂ ਦੀ ਲਾਸਟ ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਦਾ ਅਹੁਦੇਦਾਰ ਐਲਾਨਿਆ ਸੀ, ਅਜੇ ਨਹੀਂ ਐਲਾਨਿਆ ਗਿਆ। ਹੁਣ ਜਿਵੇਂ ਜਿਹੜੀ ਕਾਂਗਰਸ ਹੈ ਜੀ ਉਹ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਵੀ ਪ੍ਰਚਾਰ ਰਹੀ ਹੈ ਥੋੜਾ, ਔਰ ਨਾਲ ਦੀ ਨਾਲ ਨਵਜੋਤ ਕੌਰ ਸਿੱਧੂ ਦੀ ਜਗ੍ਹਾ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜੀ ਹੈ ਜੀ ਉਹ ਚੋਣ ਲੜਾਈ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਇੱਕ ਜੱਟ ਸਿੱਖ ਚਿਹਰਾ ਜਿਹੜਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਗ੍ਹਾ ਦੇ ਉੱਤੇ ਪ੍ਰਮੋਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਾਂਗਰਸ ਕਰ ਰਹੀ ਹੈ। ਉਹਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਨੇ ਉਹਨਾਂ ਦੀ ਮਕਬੂਲੀਅਤ ਦਾ ਲਾਹਾ ਲਿਆ ਜਾ ਸਕਦਾ ਹੈ। ਜਿਹੜੀ ਆਮ ਆਦਮੀ ਪਾਰਟੀ ਹੈ ਜੀ, ਬੇਸ਼ੱਕ ਉਹਦੇ ਅਰਵਿੰਦ ਕੇਜਰੀਵਾਲ ਹੋਰੀ ਬਾਰ-ਬਾਰ ਜਿਹੜਾ ਜੀ ਉਹ ਪੰਜਾਬ ਆ ਰਹੇ ਨੇ ਤੇ ਉਹਨਾਂ ਦੇ ਨਾਂ ਨੂੰ ਭੀੜਾਂ ਵੀ ਜੁੜਦੀਆਂ ਨੇ, ਪਰ ਜਿਹੜੀਆਂ ਦੂਜੀਆਂ ਭੀੜਾਂ ਇਕੱਠਾ ਕਰਨ ਵਾਲਾ ਉਹਨਾਂ ਦੇ ਕੋਲੇ ਸਟਾਰ ਪ੍ਰਚਾਰਕ ਹੈ ਜੀ ਉਹ ਭਗਵੰਤ ਮਾਨ ਹੈ, ਜਿਹੜਾ ਕਿ ਜਲਾਲਾਬਾਦ ਤੋਂ ਉਹਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਜਿਹੜੇ ਜੀ ਪੇਪਰ ਭਰੇ ਆ। ਹਾਲਾਂਕਿ ਪੇਪਰ ਨਹੀਂ ਭਰੇ ਅਜੇ, ਜਿਹੜਾ ਐਲਾਨ ਕੀਤਾ ਜੀ ਸੋ ਅਜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬੇਸ਼ੱਕ ਉੱਥੋਂ ਐਲਾਨ ਨਹੀਂ ਕੀਤਾ, ਪਰ ਪਾਰਟੀ ਇਹ ਵੀ ਕਹਿੰਦੀ ਆ ਕਿ ਜਿੱਥੋਂ ਵੀ ਸੁਖਬੀਰ ਸਿੰਘ ਬਾਦਲ ਹੋਰੀ ਚੋਣ ਜਿਹੜੀ ਹੈ ਜੀ ਉਹ ਲੜਨਗੇ ਤੇ ਉੱਥੋਂ ਭਗਵੰਤ ਮਾਨ ਹੋਰਾਂ ਨੂੰ ਵੀ ਪਰਚਾ ਜਿਹੜਾ ਜੀ ਉਹ ਭਰਾਇਆ ਜਾਊਗਾ। ਬੇਸ਼ੱਕ ਆਮ ਆਦਮੀ ਪਾਰਟੀ ਨੇ ਅਜੇ ਜਿਹੜਾ ਜੀ ਕਿਸੇ ਵੀ ਵਿਅਕਤੀ ਦਾ ਨਾਮ ਮੁੱਖ ਮੰਤਰੀ ਦੇ ਅਹੁਦੇ ਵਜੋਂ ਜਿਹੜਾ ਜੀ ਉਹ ਸਾਹਮਣੇ ਨਹੀਂ ਲਿਆਂਦਾ, ਪਰ ਤਕਰੀਬਨ ਇਹ ਤਿੰਨ ਜਿਹੜੇ ਚਿਹਰੇ ਨੇ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਹੋਰੀ, ਤਿੰਨ ਪਾਰਟੀਆਂ ਜਿਹੜੀਆਂ ਨੇ ਇਹਨਾਂ ਤਿੰਨ ਚਿਹਰਿਆਂ ਦੇ ਉੱਤੇ ਹੀ ਬਹੁਤਾ ਜਿਹੜਾ ਜੀ ਦਾਰੋਮਦਾਰ ਉਹਨਾਂ ਦਾ ਟਿਕਿਆ ਰਹੂਗਾ ਜੀ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਗੁਰੂ ਗੋਬਿੰਦ ਸਿੰਘ ਮਾਰਗ ਦੀ। ਇਸ ਨੂੰ ਕੌਮੀ ਮਾਰਗ ਨਹੀਂ ਐਲਾਨਿਆ ਗਿਆ ਕੇਂਦਰ ਸਰਕਾਰ ਵੱਲੋਂ। ਐਕਚੁਅਲੀ ਜੀ ਇਹ ਐਲਾਨਣਾ ਸੀਗਾ ਪਰ ਨਹੀਂ ਐਲਾਨਿਆ ਗਿਆ ਜੀ। ਕੇਂਦਰ ਦੀ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਬਣਾਉਣਾ ਜਿਹੜਾ ਜੀ ਉਹ ਭੁੱਲ ਗਈ ਆ। 4 ਸੂਬਿਆਂ ਦੀਆਂ ਭਾਜਪਾ ਸਰਕਾਰਾਂ ਨੇ ਇਹਦੇ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ ਜੀ। ਜਨਵਰੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ, ਪਰ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਬਣਾਉਣਾ ਸਰਕਾਰ ਦੇ ਏਜੰਡੇ ਦੇ ਉੱਤੇ ਨਹੀਂ ਹੈਗਾ ਜੀ। ਕੇਂਦਰੀ ਸੜਕ ਮੰਤਰੀ ਜਿਹੜੇ ਨਿਤਿਨ ਗਡਕਰੀ ਨੇ 30 ਨਵੰਬਰ 2015 ਨੂੰ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਬਣਾਉਣ ਨੂੰ ਹਰੀ ਝੰਡੀ ਦਿੱਤੀ ਸੀਗੀ। ਪੰਜਾਬ ਸਰਕਾਰ ਨੇ ਉਦੋਂ ਪ੍ਰੋਜੈਕਟ ਬਣਾ ਕੇ ਕੇਂਦਰ ਸਰਕਾਰ ਨੂੰ ਦੇ ਦਿੱਤਾ ਸੀਗਾ, ਪਰ ਉਸ ਪਿੱਛੋਂ ਪ੍ਰੋਜੈਕਟ ਅੱਗੇ ਨਹੀਂ ਤੁਰਿਆ। ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਨੰਦੇੜ ਤੱਕ ਜੀ ਜਿਹੜਾ ਇਹ ਸੜਕ ਮਾਰਗ ਨੂੰ ਕੌਮੀ ਮਾਰਗ ਐਲਾਨਣ ਦਾ ਮੁੱਦਾ ਉਠਾਇਆ ਸੀਗਾ। ਇਹ ਸੜਕ ਮਾਰਗ ਜਿਹੜਾ ਜੀ 6 ਸੂਬਿਆਂ ਵਿੱਚੋਂ ਲੰਘਦਾ। ਸ੍ਰੀ ਅਨੰਦਪੁਰ ਸਾਹਿਬ ਤੋਂ ਨੰਦੇੜ ਤੱਕ ਇਹਦੀ ਕੁੱਲ ਲੰਬਾਈ ਜਿਹੜੀ ਜੀ 3008 ਕਿਲੋਮੀਟਰ ਹੈ। ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਇਹਦੀ ਲੰਬਾਈ ਪੰਜਾਬ ਦੇ ਵਿੱਚ ਹੀ 605 ਕਿਲੋਮੀਟਰ ਜਿਹੜੀ ਆ ਉਹ ਬਣਦੀ ਆ। ਗੁਰੂ ਗੋਬਿੰਦ ਸਿੰਘ ਮਾਰਗ ਦੀ ਲੰਬਾਈ ਰਾਜਸਥਾਨ ਦੇ ਵਿੱਚ 1123 ਕਿਲੋਮੀਟਰ, ਹਰਿਆਣੇ ਦੇ ਵਿੱਚ 164 ਕਿਲੋਮੀਟਰ, ਮੱਧ ਪ੍ਰਦੇਸ਼ ਦੇ ਵਿੱਚ 640 ਕਿਲੋਮੀਟਰ, ਮਹਾਰਾਸ਼ਟਰ ਦੇ ਵਿੱਚ 363 ਕਿਲੋਮੀਟਰ, ਯੂਪੀ ਦੇ ਵਿੱਚ 177 ਕਿਲੋਮੀਟਰ ਤੇ ਦਿੱਲੀ ਦੇ ਵਿੱਚ 18 ਕਿਲੋਮੀਟਰ ਜਿਹੜੀ ਆ ਜੀ ਉਹ ਬਣਦੀ ਹੈ। ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਹਰਿਆਣੇ ਦੇ ਵਿੱਚ ਭਾਜਪਾ ਦੀਆਂ ਸਰਕਾਰਾਂ ਨੇ, ਪਰ ਇਹਨਾਂ ਸੂਬਿਆਂ ਨੇ ਇਸ ਕੌਮੀ ਮਾਰਗ ਪ੍ਰਤੀ ਕੋਈ ਰੁਚੀ ਜਿਹੜੀ ਹੈ ਜੀ ਉਹ ਨਹੀਂ ਵਿਖਾਈ। ਗੁਰੂ ਗੋਬਿੰਦ ਸਿੰਘ ਮਾਰਗ ਦਾ 1294 ਕਿਲੋਮੀਟਰ ਦਾ ਪਹਿਲਾ ਕੌਮੀ ਮਾਰਗ ਹੈ, ਜਦੋਂ ਕਿ ਬਾਕੀ ਕਰੀਬ 1700 ਤੇ 74 ਕਿਲੋਮੀਟਰ ਨੂੰ ਕੌਮੀ ਮਾਰਗ ਐਲਾਨਿਆ ਜਾਣਾ ਹੈ। ਪਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਝੁੱਚਰ ਹੈ ਜੀ ਉਹ ਬੀਜੇਪੀ ਦੀਆਂ ਸਰਕਾਰਾਂ ਦੀ ਹੀ ਹੈ, ਜਿਨ੍ਹਾਂ ਨੂੰ ਇਸ ਦੇ ਵਿੱਚ ਕੋਈ ਇੰਟਰਸਟ ਨਹੀਂ ਹੈ ਜੀ। ਸਹੀ ਗੱਲ ਹੈ ਕਿ ਉਹਨਾਂ ਨੂੰ ਯਾਦ ਹੀ ਭੁੱਲ ਜਾਂਦਾ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਅੰਬਿਕਾ ਸੋਨੀ ਤੇ ਪਵਨ ਬਾਂਸਲ ਦੀ। ਇਹ ਆਪਣੇ ਬੱਚਿਆਂ ਨੂੰ ਚੋਣਾਂ ਦੇ ਵਿੱਚ ਉਤਾਰਨ ਲਈ ਤਰਲੋ ਮੱਛੀ। ਬਿਲਕੁਲ ਜੀ। ਐਕਚੁਅਲੀ ਦੇਖੋ, ਜਿੱਥੇ ਯੂਥ ਦੀ ਗੱਲ ਆ ਰਹੀ ਹੈ ਕਿ ਯੂਥ ਨੂੰ ਉਤਾਰਨਾ, ਪਰ ਯੂਥ ਆ ਕਿਹੜਾ ਰਿਹਾ ਜੀ? ਇਹਨਾਂ ਨੇਤਾਵਾਂ ਦੇ ਜਿਹੜੇ ਨਿਆਣੇ ਨੇ ਉਹਨਾਂ ਨੂੰ ਹੀ ਯੂਥ ਬਣਾ ਕੇ ਜਿਹੜਾ ਜੀ ਉਹ ਪੇਸ਼ ਕੀਤਾ ਜਾ ਰਿਹਾ, ਭਾਵ ਕਿ ਦੂਜੇ ਜਿਹੜੇ ਨੇ ਉਹ ਕੋਈ ਹੱਕਦਾਰ ਨਹੀਂ ਗੇ ਜੀ। ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੀ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੈਂਬਰ ਅੰਬਿਕਾ ਸੋਨੀ ਦਾ ਮੁੰਡਾ ਅਨੂਪ ਸੋਨੀ, ਇਹਨੂੰ ਰੋਪੜ ਤੋਂ ਟਿਕਟ ਦਿਵਾਉਣ ਦੀ ਜਿਹੜੀ ਹੈ ਜੀ ਉਹ ਤਿਆਰੀ ਹੈ। ਸਾਬਕਾ ਰੇਲ ਮੰਤਰੀ ਪਵਨ ਬੰਸਲ ਦਾ ਮੁੰਡਾ ਮਨੀਸ਼ ਬੰਸਲ, ਇਹਨੂੰ ਖਰੜ ਤੋਂ ਜਿਹੜਾ ਜੀ ਜਗਮੋਹਨ ਸਿੰਘ ਕੰਗ ਹੋਰਾਂ ਦੀ ਜਗ੍ਹਾ ਦੇ ਉੱਤੇ ਉਮੀਦਵਾਰ ਜਿਹੜਾ ਉਹ ਬਣਾਇਆ ਜਾ ਸਕਦਾ ਹੈ। ਅੱਜ ਦਿੱਲੀ ਦੇ ਵਿੱਚ ਹੋਣ ਵਾਲੀ ਜਿਹੜੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਆ ਉਹਦੇ ਵਿੱਚ ਇਹ ਸਾਹਮਣੇ ਜਿਹੜਾ ਜੀ ਉਹ ਲਿਆਂਦਾ ਜਾ ਰਿਹਾ ਹੈ। ਅਨੂਪ ਸੋਨੀ ਦਾ ਵਿਰੋਧ ਨਹੀਂ ਹੋਊਗਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਦਾ ਵਿਰੋਧ ਉਹਦਾ ਨਹੀਂ ਕਰਨਗੇ, ਕਿਉਂਕਿ ਅੰਬਿਕਾ ਸੋਨੀ ਹੋਰੀ ਜਿਹੜੇ ਨੇ ਜੀ ਉਹ ਸਿਲੈਕਸ਼ਨ ਕਮੇਟੀ ਦੇ ਵਿੱਚ ਨੇ
ਔਰ ਉਹ ਦੱਸੇ ਜਾਂਦੇ ਨੇ ਜੀ ਨਾਰਾਜ਼ ਨੇ ਜਗਮੋਹਨ ਕੰਗ ਹੋਰਾਂ ਦੇ ਨਾਲ ਕਿ ਜਦੋਂ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਚੋਣ ਲੜੀ ਸੀਗੀ ਉਦੋਂ ਜਿਹੜਾ ਜੀ ਇਹਨਾਂ ਨੇ ਮਦਦ ਨਹੀਂ ਸੀ ਕੀਤੀ ਜਗਮੋਹਨ ਸਿੰਘ ਕੰਗ ਹੋਰਾਂ ਨੇ ਉਹਨਾਂ ਦੀ, ਉਦੋਂ ਤੋਂ ਨਾਰਾਜ਼ ਨੇ ਤੇ ਹੁਣ ਉਹਨਾਂ ਦੀ ਟਿਕਟ ਜਿਹੜੀ ਆ ਜੀ ਉਹ ਕੱਟੀ ਜਾ ਸਕਦੀ ਹੈ। ਇੱਥੋਂ ਖਰੜ ਤੋਂ ਹਿੰਦੂ ਕੈਂਡੀਡੇਟ ਦੇ ਵਾਸਤੇ ਜ਼ੋਰ ਜਿਹੜਾ ਜੀ ਉਹ ਲਾਇਆ ਜਾ ਰਿਹਾ ਔਰ ਮਨੀਸ਼ ਬੰਸਲ ਨੂੰ ਅੱਗੇ ਜਿਹੜਾ ਜੀ ਉਹ ਲਿਆਂਦਾ ਜਾ ਰਿਹਾ ਅੰਬਿਕਾ ਸੋਨੀ ਦੇ ਵੱਲੋਂ। ਇਹ ਦੋ ਟਿਕਟਾਂ ਜਿਹੜੀਆਂ ਜੀ ਅੰਬਿਕਾ ਸੋਨੀ ਹੋਰਾਂ ਦੇ ਇੰਟਰਸਟ ਦੇ ਨਾਲ ਜਿਹੜੀਆਂ ਆ ਰਹੀਆਂ ਨੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਕਿਉਂਕਿ ਉੱਤੇ ਬੈਠੇ ਨੇ ਇਸ ਕਰਕੇ ਉਹਨਾਂ ਨੂੰ ਜਿਹੜਾ ਜੀ ਕੱਟ ਸਕਣਾ ਕਿਸੇ ਦਾ ਵੀ ਜਿਹੜਾ ਜੀ ਉਹ ਹਿੰਮਤ ਨਹੀਂ ਹੋਊਗੀ। ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਬੇਸ਼ੱਕ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ ਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਟਿੰਕੂ ਤੇ ਯੂਥ ਨੇਤਾ ਜਿਹੜਾ ਵਰਿੰਦਰ ਸਿੰਘ ਢਿੱਲੋਂ ਦੇ ਵਿਚਾਲੇ ਜਿਹੜੀ ਕਸ਼ਮਕਸ਼ ਸੀਗੀ, ਇਹਨਾਂ ਦੇ ਵਿੱਚੋਂ ਕਿਸੇ ਨੂੰ ਟਿਕਟ ਜਿਹੜੀ ਉਹ ਦੇਣੀ ਚਾਹੁੰਦੇ ਸੀਗੇ, ਪਰ ਅੰਬਿਕਾ ਸੋਨੀ ਹੋਰਾਂ ਨੇ ਵਿੱਚ ਲਿਆ ਕੇ ਇਹ ਕਰਤਾ ਕਿ ਜੇ ਇੱਕ ਨੂੰ ਟਿਕਟ ਦਵਾਓਗੇ ਤੁਸੀਂ ਕੈਪਟਨ ਹੋਰਾਂ ਨੂੰ ਕਿਹਾ ਤੇ ਦੋ ਜਿਹੜੇ ਉਹਦੀ ਵਿਰੋਧਤਾ ਕਰਨਗੇ ਉਹ ਕਹਿੰਦੇ ਵੀ ਤਿੰਨਾਂ ਨੂੰ ਨਾ ਦਿਓ ਔਰ ਤਿੰਨਾਂ ਨੂੰ ਨਾ ਦੇ ਕੇ ਮੇਰੇ ਮੁੰਡੇ ਨੂੰ ਜਿਹੜੀ ਹੈ ਜੀ ਉਹ ਟਿਕਟ ਦਵਾ ਦਿਓ ਤੇ ਉਹਦੇ ਨਾਲ ਇਹ ਹੋਊਗਾ ਜੀ ਕਿ ਕੋਈ ਵਿਰੋਧ ਜਿਹੜਾ ਜੀ ਉਹ ਦੂਸਰਾ ਨਹੀਂ ਕਰੂਗਾ। ਇਹ ਵਿਚਲਾ ਰਾਹ ਜਿਹੜਾ ਜੀ ਉਹ ਲੱਭਿਆ ਦੱਸੀ ਦਾ ਕਾਂਗਰਸ ਨੇ। ਤੋ ਜੇ ਦੋਨਾਂ ਨੂੰ ਟਿਕਟ ਜਿਹੜੀ ਆ ਉਹ ਮਿਲਦੀ ਆ ਤੇ ਇੱਥੋਂ ਜਿਹੜੇ ਆਮ ਵਰਕਰ ਨੇ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਉਹ ਕੱਟੀਆਂ ਜਾਣਗੀਆਂ ਤੇ ਅੱਗੋਂ ਯੂਥ ਦੇ ਰੂਪ ਦੇ ਵਿੱਚ ਪਹਿਲਾਂ ਜਿਹੜੇ ਆਗੂ ਨੇ ਬਜ਼ੁਰਗੀ ਵੱਲ ਨੂੰ ਵੱਧ ਰਹੇ ਉਹਨਾਂ ਦੇ ਨਿਆਣੇ ਆ ਜਾਣਗੇ ਜੀ। ਜੀ ਜੀ ਬਿਲਕੁਲ, ਬੂਟਾ ਲਾ ਕੇ ਜਾਣਗੇ। ਅਖੀਰ ਵਿੱਚ ਆਜਨਾਮਾ ਕਿ ਵੈਨਜ਼ੂਏਲਾ ਵੀ ਕੀਤੀ ਸੀ ਨੋਟਬੰਦੀ, ਕਰਨ ਮੋਦੀ ਦੀ ਲੱਗਿਆ ਰੀਸ ਬੇਲੀ। ਵੈਨਜ਼ੂਏਲਾ ਵੀ ਕੀਤੀ ਸੀ ਨੋਟਬੰਦੀ, ਕਰਨ ਮੋਦੀ ਦੀ ਲੱਗਿਆ ਰੀਸ ਬੇਲੀ। ਵਧੀ ਜਾਂਦੀ ਮਹਿੰਗਾਈ ਤੇ ਹਾਲ ਮਾੜਾ, ਜ਼ਿੰਦਗੀ ਰਹੇ ਹਨ ਲੋਕ ਘੜੀਸ ਬੇਲੀ। ਨਵੇਂ ਨੋਟ ਨਹੀਂ ਲੱਭੇ ਤਾਂ ਲੋਕ ਭੜਕੇ, ਝੱਲੀ ਜਾਂਦੀ ਨਾ ਭੁੱਖ ਦੀ ਚੀਸ ਬੇਲੀ। ਚੁੱਲ੍ਹਾ ਰੱਖਣਾ ਘਰਾਂ ਵਿੱਚ ਗਰਮ ਔਖਾ, ਔਖੀ ਬੱਚਿਆਂ ਦੀ ਭਰਨੀ ਫੀਸ ਬੇਲੀ। ਭੜਕੇ ਲੋਕ ਸਰਕਾਰ ਫਿਰ ਹਾਰ ਮੰਨੀ, ਖਿੱਚਣੇ ਪਿੱਛੇ ਨੂੰ ਪਏ ਫਿਰ ਪੈਰ ਬੇਲੀ। ਭੜਕੇ ਲੋਕ ਸਰਕਾਰ ਫਿਰ ਹਾਰ ਮੰਨੀ, ਖਿੱਚਣੇ ਪਿੱਛੇ ਨੂੰ ਪਏ ਫਿਰ ਪੈਰ ਬੇਲੀ। ਰਾਜ ਪਲਟੇ ਦਾ ਸ਼ੱਕ ਵੀ ਸੁਣੀਦਾ ਹੀ, ਲੱਗਦੀ ਨਹੀਂ ਸਰਕਾਰ ਦੀ ਖੈਰ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।